ਪਰ ਸਭ ਤੋਂ ਪਹਿਲਾਂ ਲਿਬਰੇਸ਼ਨ ਡੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 2 ਅਪ੍ਰੈਲ ਨੂੰ ਕੀਤਾ, ਕਹਿੰਦੇ ਉੱਦਾਂ 1 ਅਪ੍ਰੈਲ ਨੂੰ ਕਰਨਾ ਸੀ, ਪਰ ਲੋਕਾਂ ਨੂੰ ਇਹ ਨਾ ਲੱਗੇ ਵੀ ਅਪ੍ਰੈਲ ਫੂਲ ਡੇ ਆ ਤੇ ਕਿਤੇ ਮਜ਼ਾਕ ਕਰੀ ਜਾਂਦਾ ਆ। ਸੋ ਦਿਨ ਬਦਲ ਕੇ ਉਹਨਾਂ ਨੇ 2 ਅਪ੍ਰੈਲ ਵਿਸ਼ੇਸ਼ ਤੌਰ ਤੇ ਕੀਤਾ ਤੇ ਕਹਿੰਦੇ ਵੀ ਹੁਣ 2 ਅਪ੍ਰੈਲ ਨੂੰ ਅਸੀਂ ਜਿਹੜਾ ਰੈਸੀਪ੍ਰੋਕਲ ਟੈਰਿਫ ਆ ਉਹ ਲਾਉਣ ਜਾ ਰਹੇ ਹੈਗੇ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਹੁਣ ਟੈਰਿਫ ਔਨ ਤੇ ਆਫ ਹੋਣ ਦੇ ਨਾਲ, ਕਿਉਂਕਿ ਇਹ ਵੀ ਹੈ ਨਾ ਵੀ ਸਵੇਰੇ ਔਨ ਕਰਕੇ ਕਈ ਵਾਰੀ ਅਗਲੇ ਦਿਨ ਜਾਂ ਸ਼ਾਮ ਨੂੰ ਹੀ ਜਿਹੜੇ ਉਹ ਆਫ ਵੀ ਹੋ ਜਾਂਦੇ ਆ, ਐਕਸਟੈਂਸ਼ਨ ਵੀ ਜਿਹੜੀ ਉਹ ਮਿਲ ਜਾਂਦੀ ਆ। ਇਹਦੇ ਨਾਲ ਉਹਨਾਂ ਕੰਪਨੀਜ਼ ਦੇ ਲਈ ਵੀ ਬੜੇ ਇੱਕ ਸ਼ਸ਼ੋਪਨ ਬਣ ਜਾਂਦੀ ਆ ਵੀ ਕੀ ਇਹ ਆਪਾਂ ਨੂੰ ਵਾਕਈ ਇੱਥੇ ਮੈਨੂਫੈਕਚਰਿੰਗ ਲਿਆਉਣ ਲਈ ਕਹਿ ਰਹੇ ਆ ਜਾਂ ਕੁਝ ਕੁਝ ਸਮੇਂ ਦੇ ਲਈ ਸਿਰਫ ਟੈਰਿਫ ਨੂੰ ਹੀ ਬਰਾਬਰ ਕਰਕੇ ਜਿਹੜਾ ਉਹ ਕਰਨਾ ਆ। ਸੋ ਮੈਨੂਫੈਕਚਰਿੰਗ ਇਹਦੇ ਨਾਲ ਸਕਸੀਡ ਹੋ ਸਕੂਗੀ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਵਕਤ ਜਿਹੜਾ ਉਹ ਦੱਸ ਸਕੇਗਾ। ਮਾਈਕਲ ਸਟ੍ਰੇਨ ਇਹ ਡਾਇਰੈਕਟਰ ਹੈਗੇ ਨੇ ਇਕਨੋਮਿਕ ਪਾਲਿਸੀ ਸਟੱਡੀਜ਼ ਦੇ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ, ਜਿਹੜਾ ਕੰਜ਼ਰਵੇਟਿਵ ਥਿੰਕ ਟੈਂਕ ਆ, ਉਹਨਾਂ ਦਾ ਇਹ ਮੰਨਣਾ ਹੈ ਵੀ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਯੂਐਸ ਦੀ ਮੈਨੂਫੈਕਚਰਿੰਗ ਜਿਹੜੀ ਉਹ ਰਿਵਾਈਵ ਹੋ ਸਕਦੀ ਹੈ। ਇਹ ਕੰਜ਼ਰਵੇਟਿਵ ਥਿੰਕ ਟੈਂਕ ਆ, ਇਹ ਨਹੀਂ ਆ ਵੀ ਕਿ ਦੂਜੇ ਜਿਹੜੇ ਆ ਉਹ ਆਖ ਰਹੇ ਆ। ਉਧਰ ਜਿਹੜੇ ਸ਼ੌਨ ਫੇਨ ਆ, ਸਪੋਰਟਰ ਵੀ ਹੈਗੇ ਆ ਇਸ ਟੈਰਿਫ ਦੇ। ਇਹ ਨਹੀਂ ਆ ਵੀ ਸਾਰੇ ਜਣੇ ਵਿਰੋਧਤਾ ਹੀ ਕਰ ਰਹੇ ਆ, ਬਹੁਤ ਜਿਹੜੇ ਲੋਕ ਇਸ ਦੀ ਸਪੋਰਟ ਵੀ ਕਰ ਰਹੇ ਆ। ਯੂਨਾਈਟਿਡ ਆਟੋ ਵਰਕਰਸ ਦੀ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੌਨ ਫੇਨ ਆ, ਉਹਨਾਂ ਨੇ ਐਂਡੋਰਸ ਕੀਤਾ ਸੀਗਾ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਜਿਹੜੀ ਉਸ ਟਾਈਮ ਤੇ ਕਮਲਾ ਹੈਰਿਸ ਨੂੰ 2024 ਦੀਆਂ ਇਲੈਕਸ਼ਨ ਦੇ ਵਿੱਚ, ਪਰ ਉਹਨਾਂ ਨੇ ਫੇਸ ਦ ਨੇਸ਼ਨ ਦੀ ਜਿਹੜੀ ਇੰਟਰਵਿਊ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀਆਂ 90,000 ਯੂਐਸ ਦੀਆਂ ਜੌਬਸ ਆ ਆਟੋਮੋਟਿਵ ਇੰਡਸਟਰੀ ਦੇ ਨਾਲ, ਆਟੋ ਇੰਡਸਟਰੀ ਦੇ ਨਾਲ 65 ਜਿਹੜੀਆਂ ਫੈਕਟਰੀਜ਼ ਖਤਮ ਹੋ ਗਈਆਂ, ਜਿਹੜੀਆਂ ਅਨਫੇਅਰ ਟ੍ਰੇਡ ਲਾਜ਼ ਦੇ ਚੱਲਦਿਆਂ ਪਿਛਲੇ 30 ਸਾਲਾਂ ਦੇ ਵਿੱਚ ਯੂਐਸ ਦੇ ਪਲਾਂਟਸ ਜਿਹੜੇ ਆ ਉਹ ਮੁੜ ਦੁਬਾਰਾ ਵਾਪਸ ਜਿਹੜੇ ਆ ਉਹ ਵਰਕ ਆਰਡਰ ਦੇ ਉੱਤੇ ਜਿਹੜੇ ਆਉਣਗੇ, ਤਾਂ ਕਹਿੰਦੇ ਵੀ ਇਹਦੇ ਨਾਲ ਸਾਨੂੰ ਫਾਇਦਾ ਹੋਊਗਾ। ਕਹਿੰਦੇ ਵੀ ਟੈਰਿਫ, ਮੈਂ ਇਹ ਵੀ ਮੰਨਦਾ ਹੈ, ਕਹਿੰਦਾ ਵੀ ਟੈਰਿਫ ਟੋਟਲ ਸੋਲਿਊਸ਼ਨ ਨਹੀਂ ਆ, ਪਰ ਕਹਿੰਦੇ ਵੀ ਇਹ ਟੂਲ ਬਾਕਸ ਦੇ ਵਿੱਚ ਇੱਕ ਟੂਲ ਆ ਜਿਹਦੇ ਨਾਲ ਕੰਪਨੀਜ਼ ਨੂੰ ਸਹੀ ਦਿਸ਼ਾ ਦੇ ਵੱਲ ਧੱਕਣ ਦੇ ਲਈ ਜਾਂ ਸਹੀ ਕੰਮ ਉਹਨਾਂ ਤੋਂ ਕਰਾਉਣ ਦੇ ਲਈ ਇਸ ਦੀ ਵਰਤੋਂ ਜਿਹੜੀ ਉਹ ਕੀਤੀ ਜਿਹੜੀ ਉਹ ਜਾਣੀ ਚਾਹੀਦੀ ਆ। ਈਜੇ ਐਂਟੋਨੀ ਇਹ ਪਬਲਿਕ ਫਾਈਨੈਂਸ ਇਕੋਨੋਮਿਸਟ ਨੇ, ਸੀਨੀਅਰ ਫੈਲੋ ਨੇ ਕੰਜ਼ਰਵੇਟਿਵ ਕਮੇਟੀ ਦੇ ਅਨਲੀਸ਼ ਪ੍ਰੋਸਪੈਰਿਟੀ ਦੇ ਵਿੱਚ। ਉਹ ਕਲੇਮ ਕਰਦੇ ਆ ਵੀ ਟੈਰਿਫ ਦੇ ਨਾਲ ਜਿਹੜੀ ਇਨਫਲੇਸ਼ਨ ਆ ਉਹ ਜਿਹੜੀ ਰੈਂਪੈਂਟ ਜਿਹੜੀ ਉਹ ਹੋ ਜਾਊਗੀ, ਜੋ ਫੈਕਟ ਦੇ ਨਾਲ ਕਹਿੰਦੇ ਅਲਾਈਨ ਜਿਹੜੀ ਉਹ ਨਹੀਂ ਕਰਦੀ। ਇਕਨੋਮਿਕ ਥਿਊਰੀ ਤੇ ਕਹਿੰਦੇ ਇਕਨੋਮਿਕ ਹਿਸਟਰੀ ਇਹ ਦੱਸਦੀ ਆ ਵੀ ਜਿਹੜੇ ਟੈਰਿਫ ਆ ਉਹ ਹਮੇਸ਼ਾ ਹੀ ਜਿਹੜੇ ਐਕਸਪੋਰਟਰਸ ਦੇ ਦੁਆਰਾ ਪੇ ਕੀਤੇ ਜਾਂਦੇ ਰਹੇ ਆ, ਪਾਰਟਲੀ ਇਕੱਲੇ ਕਸਟਮਰਸ ਦੇ ਦੁਆਰਾ ਹੀ ਨਹੀਂ। ਸੋ ਕਿਉਂਕਿ ਇਹ ਜਿਹੜੀ ਇੱਕ ਚਰਚਾ ਸੀਗੀ ਵੀ ਟੈਰਿਫ ਦੇ ਨਾਲ ਇਵੈਂਚੁਅਲੀ ਜਿਹੜਾ ਭਾਰ ਆਪਣਾ ਜਿਹੜਾ ਉਹ ਆਪਣੇ ਮੋਢਿਆਂ ਦੇ ਉੱਤੇ ਕਸਟਮਰਸ ਦੇ ਸਿਰ ਦੇ ਉੱਤੇ ਹੀ ਪੈਣਾ ਹੈਗਾ ਆ। ਸੋ ਪੋਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਡੋਨਾਲਡ ਟਸਕ, ਉਹਨੇ ਡੋਨਾਲਡ ਟਰੰਪ ਨੂੰ ਗੁਜ਼ਾਰਿਸ਼ ਕੀਤੀ ਆ ਵੀ ਭਾਈ ਜਿਹੜਾ ਟੈਰਿਫ ਦੇ ਉੱਤੇ ਮੁੜ ਵਿਚਾਰ ਜਿਹੜੀ ਉਹ ਕਰ ਲਓ। ਕਈ ਵਾਰੀ ਬਹੁਤ ਵਾਰੀ ਇਦਾਂ ਹੁੰਦਾ ਜੋ ਜੀ ਛੋਟੇ ਮੁਲਕਾਂ ਦਾ ਧੂੰਆਂ ਨਿਕਲ ਜਾਂਦਾ ਆ ਜਦੋਂ ਟੈਰਿਫ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਜਦੋਂ ਲੱਗਣਾ ਸ਼ੁਰੂ ਹੋਊਗਾ, ਤਾਂ ਉਹਦੇ ਨਾਲ ਜਿਹੜੀ ਉਹ ਪ੍ਰੋਬਲਮ ਉਹਨਾਂ ਨੂੰ ਬਣ ਜਾਂਦੀ ਆ। ਡੋਨਾਲਡ ਟਸਕ ਨੇ ਇਹ ਕਿਹਾ ਵੀ ਜਿਹੜੀ ਪੋਲੈਂਡ ਦੀ ਪਾਰਟਨਰਸ਼ਿਪ ਆ ਯੂਐਸ ਦੇ ਨਾਲ, ਉਹਦੇ ਵਿੱਚ ਕਹਿੰਦੇ ਵੀ ਉਹ ਹੁਣੇ ਅਜੇ ਐਗਰੀਮੈਂਟਸ ਸਾਈਨ ਕਰਕੇ ਹਟੇ ਆ ਦੋਨਾਂ ਕੰਟਰੀਜ਼ ਦੇ ਦਰਮਿਆਨ ਡਿਫੈਂਸ ਕੋਆਪਰੇਸ਼ਨ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਆਪਾਂ ਮਿੱਤਰ ਦੋਸਤ ਆ ਤੇ ਇਹੀ ਚੀਜ਼ ਜਿਹੜੀ ਉਹ ਯੂਰਪ ਦੇ ਨਾਲ ਆ, ਤੇ ਕਹਿੰਦੇ ਵੀ ਜਿਹੜੇ ਫਰੈਂਡਸ ਤੇ ਐਲਾਈਜ਼ ਦੇ ਨਾਲ ਇਦਾਂ ਜਿਹੜਾ ਉਹ ਤੁਸੀਂ ਨਾ ਕਰੋ, ਇੱਕ ਵਾਰੀ ਮੁੜ ਦੁਬਾਰਾ ਜਿਹੜੀ ਉਹ ਵਿਚਾਰ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਜੀ